ਪਾਸੇ ਜਿੱਥੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇ ਤੇ ਪੰਜਾਬ ਸਰਕਾਰ ਵੱਲੋਂ ਥਾਂ-ਥਾਂ ਤੇ ਨਾਕੇਬੰਦੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਗੈਰ ਕਾਨੂੰਨੀ ਕੰਮ ਨੂੰ ਠੱਲ ਪਾਈ ਜਾਵੇ ਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਪਰ ਦੂਜੇ ਪਾਸੇ ਹੁਣ ਤੱਕ ਪੰਜਾਬ ਅੰਦਰ ਨਸ਼ੇ ਤੇ ਠੱਲ ਪੈਂਦੀ ਨਹੀਂ ਵਿਖਾਈ ਦੇ ਰਹੀ, ਜਿਸ ਦੇ ਚੱਲਦਿਆਂ ਲੁਧਿਆਣਾ ਐਸਟੀਐਫ ਵੱਲੋਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ 1 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਅਧਿਕਾਰੀ ਨੇ ਦੱਸਿਆ ਕਿ ਨਾਕੇਬੰਦੀ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਤਾਂ ਉਸ ਕੋਲ 1 ਕਿਲੋ 100 ਗ੍ਰਾਮ ਹੈਰੋਇਨ ਅਤੇ 54,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿਸ ਕਾਰ ਵਿੱਚ ਉਹ ਨਸ਼ੇ ਦੀ ਸਪਲਾਈ ਕਰਦਾ ਸੀ, ਪੁਲਿਸ ਨੇ ਉਹ ਵੀ ਰਿਕਵਰ ਕਰ ਲਈ ਹੈ। ਮੁਲਜ਼ਮ ਨੂੰ ਰਿਮਾਂਡ ਤੇ ਲੈ ਕੇ ਪੁਲਿਸ ਨਸ਼ੇ ਦੇ ਨੈਟਵਰਕ ਤੇ ਹੋਰ ਵੀ ਖੁਲਾਸੇ ਹੋਣ ਦੀ ਗੱਲ ਆਖ ਰਹੀ ਹੈ। सर 1 किलो तो ਵੱਧ ਹੈਰੋਇਨ ਬਰਾਮਦ ਹੋਈ ਹੈ, ਇਹਦੇ ਬਾਰੇ ਦਿਓ ਜਾਣਕਾਰੀ। ਹਾਂਜੀ, ਅਸੀਂ ਮੁਕਰੀ ਦੇ ਆਧਾਰ ਤੇ ਜਿਹੜਾ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਸੀਗੀ ਲੋਡੋਵਾਲ ਚੌਂਕ ਤੇ ਲਾਗੇ। ਮੁਕਰੀ ਮਿਲੀ ਸੀ ਕਿ ਨਸੀਮ ਸਫੀ ਔਰ ਬਿੱਲਾ ਜਿਹੜਾ ਆ ਉਹ ਬਾਰਡਰ ਏਰੀਏ ਤੋਂ ਜਿਹੜੀ ਆ ਹੈਰੋਇਨ ਲਿਆ ਕੇ ਉਹ ਲੁਧਿਆਣਾ ਏਰੀਏ ਦੇ ਵਿੱਚ ਸਪਲਾਈ ਕਰਦਾ ਤੇ ਅਸੀਂ ਨਾਕਾਬੰਦੀ ਕਰਕੇ ਇਹਨੂੰ ਕਾਰ ਸਮੇਤ ਅਸੀਂ ਕਾਬੂ ਕੀਤਾ। ਕਾਬੂ ਕਰਨ ਤੋਂ ਬਾਅਦ ਅਸੀਂ ਜਦੋਂ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਦੀ ਡਰਾਈਵਰ ਸੀਟ ਹੇਠੋਂ ਜਿਹੜੀ ਆ 1 ਕਿਲੋ 100 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ। ਅਸੀਂ ਮੌਕੇ ਤੇ ਕਾਰਵਾਈ ਕਰਕੇ ਦੋਸ਼ੀ ਨਸੀਮ ਸਫੀ ਔਰ ਬਿੱਲਾ ਨੂੰ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਦੋਸ਼ੀ ਆ ਇਹ ਰੌਕੀ ਨਾਮ ਦਾ ਮੁੰਡਾ ਹੈ ਛਿਆਟੇ ਦਾ, ਜੋ ਬਾਰਡਰ ਏਰੀਆ ਤੋਂ ਜਿਹੜੀ ਇਹਨੂੰ ਸਪਲਾਈ ਦਿੰਦਾ ਤੇ ਉਸ ਸੰਬੰਧੀ ਤਫਤੀਸ਼ ਚੱਲ ਰਹੀ ਹੈ। ਕਾਰਵਾਈ ਕਰਕੇ ਉਸ ਦੇ ਖਿਲਾਫ ਵੀ ਅਸੀਂ ਕਾਰਵਾਈ ਅਮਲ ਵਿੱਚ ਲਿਆਵਾਂਗੇ। ਸਰ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਵੀ ਇਹਦੀ ਬੈਕਗ੍ਰਾਉਂਡ ਕੀ ਹੈ? ਇਹ ਕਰੀਬ 3 ਸਾਲ ਤੋਂ ਇਹ ਕੰਮ ਕਰ ਰਿਹਾ। ਇਹ 3 ਸਾਲਾਂ ਤੋਂ ਇਹ ਜਿਹੜੀ ਸਪਲਾਈ ਬਾਰਡਰ ਏਰੀਆ ਤੋਂ ਲਿਆਉਂਦਾ, ਬਾਰਡਰ ਏਰੀਆ ਤੋਂ ਲਿਆ ਕੇ ਜਿਹੜੀ ਆ ਲੁਧਿਆਣੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜਾ ਸਪਲਾਈ ਦਿੰਦਾ ਹੈ। ਤੇ ਪਹਿਲਾਂ ਵੀ ਮਾਮਲੇ ਦਰਜ ਨੇ? ਇਸ ਤੇ ਪਹਿਲਾਂ ਵੀ 4-5 ਮਾਮਲੇ ਜਿਹੜੇ ਦਰਜ ਆ, ਉਹ ਵੀ ਐਨਡੀਪੀਐਸ ਐਕਟ ਦੇ ਆ, ਜਿਹਦੇ ਵਿੱਚੋਂ ਇਹਨੂੰ ਸਜ਼ਾ ਵੀ ਹੋਈ ਹੈ ਕਈਆਂ ਮੁਕੱਦਮਿਆਂ ਦੇ ਵਿੱਚ। ਇਹ ਖੁਦ ਵੀ ਐਡਿਕਟ ਹੈ? ਹਾਂਜੀ। ਅਤੇ ਉਧਰ ਦੂਜੇ ਪਾਸੇ ਸੂਤਰਾਂ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 5.5 ਕਰੋੜ ਦੇ ਨੇੜੇ-ਤੇੜੇ ਦੱਸੀ ਜਾ ਰਹੀ ਹੈ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਜ਼ ਟੀਵੀ, ਆਸਟ੍ਰੇਲੀਆ।